ਸਲਾਮੁਅਲੈਕੁਮ ਜੀ, ਮੈਂ ਰਾਣਾ ਇਜਾਜ਼ ਜੀ। ਅੱਜ ਨਾ ਜੀ ਅਸੀਂ ਸਰਦਾਰ ਕਮਾਲ ਸਾਹਿਬ ਦੇ ਘਰ ਬੈਠੇ ਹਾਂ, ਜਿਹੜਾ ਉਹਨਾਂ ਨੇ ਬਣਾਇਆ, ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਰਸਾ ਗੁਜ਼ਾਰਿਆ। ਸਭ ਦੋਸਤ ਇੱਥੇ ਮੌਜੂਦ ਨੇ। ਹੁਣੇ ਖਾਣਾ ਖਾ ਕੇ ਹਟੇ ਸੀਗੇ ਅਤੇ ਫਿਰ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਯਾਰ ਜਿਨ੍ਹਾਂ ਦੇ ਅਸੀਂ ਗੁੜਤੀ ਯਾਫਤਾ ਲੋਕ ਹਾਂ, ਜਿਨ੍ਹਾਂ ਨੂੰ ਅਸੀਂ ਦੇਖ ਕੇ ਸਭ ਕੁਝ ਸਿੱਖਿਆ, ਉਹਨਾਂ ਵਾਸਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਬਾਕਾਇਦਾ ਰਿਕਾਰਡ ਹੋਣੀ ਚਾਹੀਦੀ ਹੈ। ਮੇਰੀ ਜ਼ਿੰਦਗੀ 'ਚ ਜਿੰਨੇ ਅਹਿਮ ਲੋਕ ਆਏ, ਉਹਨਾਂ 'ਚ ਸਰੇ ਫਹਿਰਿਸਤ ਨਾਮ ਸਰਦਾਰ ਕਮਾਲ ਸਾਹਿਬ ਦਾ ਹੈ। ਉਹਨਾਂ ਨੇ ਸ਼ਾਇਦ ਕਦੀ ਕਦੀ ਮੈਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਜਿੰਨੀਆਂ ਜ਼ਿੰਦਗੀ 'ਚ ਸਾਨੂੰ ਕਾਮਯਾਬੀਆਂ ਮਿਲ ਰਹੀਆਂ ਹੁੰਦੀਆਂ ਨਾ, ਇਹਦੇ 'ਚ ਅਸਲ 'ਚ ਦੁਆਵਾਂ ਦਾ ਹੱਥ ਹੁੰਦਾ ਹੈ। ਆਪਣੇ ਸੀਨੀਅਰਸ ਦੇ, ਮਾਂ ਬਾਪ ਦੀ ਦੁਆਵਾਂ, ਜਿਹੜੇ ਤੁਹਾਡੇ ਉਸਤਾਦ ਹੁੰਦੇ ਉਹ ਵੀ ਮਾਂ ਬਾਪ ਹੀ ਹੁੰਦੇ ਆ, ਉਹਨਾਂ ਨੇ ਵੀ ਤੁਹਾਨੂੰ ਅੱਗੇ ਲਿਜਾਣਾ ਹੁੰਦਾ ਹੈ। ਇਹ ਉਹ ਲੋਕ ਹੁੰਦੇ ਆ, ਦੁਨੀਆ ਦੇ ਖੂਬਸੂਰਤ ਤਰੀਨ ਲੋਕ ਹੁੰਦੇ ਆ, ਜਿਹੜੇ ਤੁਹਾਨੂੰ ਫਲਦਾ ਫੁੱਲਦਾ ਦੇਖਣਾ ਚਾਹੁੰਦੇ ਆ, ਜਿਹੜੇ ਤੁਹਾਨੂੰ ਵੱਡੀ ਜਗ੍ਹਾ ਦੇਖਣਾ ਚਾਹੁੰਦੇ ਆ। ਸਰਦਾਰ ਕਮਾਲ ਸਾਹਿਬ ਅੱਲਾਹ ਪਾਕ ਦੇ ਉਹਨਾਂ ਨੇਕ ਬੰਦਿਆਂ 'ਚੋਂ ਇੱਕ ਉਹ ਬੰਦੇ ਸੀਗੇ ਕਿ ਜਿਹੜੇ ਆਪ ਅਗਲੇ ਨੂੰ ਕਹਿੰਦੇ ਸੀਗੇ ਕਿ ਮੇਰੇ ਮੋਢੇ ਦੇ ਉੱਤੇ ਪੈਰ ਰੱਖ ਕੇ ਤੂੰ ਉੱਤੇ ਚੜ੍ਹ ਜਾ। ਜੀ, ਇਹ ਉਹਨਾਂ ਦੀ ਕੁਆਲਿਟੀ ਸੀ, ਇਹ ਅੱਲਾਹ ਪਾਕ ਨੇ ਉਹਨਾਂ ਨੂੰ ਤੋਹਫਾ ਦਿੱਤਾ ਹੈ ਸੀ। ਵਰਨਾ ਏਡਾ ਅੱਛਾ ਹਾਜ਼ਮਾ ਜਿਹੜਾ ਨਾ, ਉਹ ਨਸੀਬ ਹੀ ਨਹੀਂ ਹੁੰਦਾ। ਇਹ ਦੁਆ ਯਾਫਤਾ ਜਿਹੜੇ ਲੋਕ ਹੁੰਦੇ ਨੇ, ਉਹਨਾਂ ਨੂੰ ਨਸੀਬ ਹੁੰਦਾ ਹੈ। ਅਤੇ ਉਹਨਾਂ ਦੀ ਕਮੀ ਬਹੁਤ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ ਜਦੋਂ ਕਿਤੇ ਬਹਿੰਦੇ ਹਾਂ, ਜਦੋਂ ਕਿਤੇ ਗੱਪਸ਼ਪ ਹੁੰਦੀ ਹੈ। ਲੇਕਿਨ ਉਹ ਫਿਰ ਇਹ ਵੀ ਅਹਿਸਾਸ ਹੁੰਦਾ ਹੈ ਕਿ ਨਹੀਂ, ਉਹ ਸਾਡੇ ਸਭ ਦੇ ਵਿੱਚ ਹੀ ਇੱਥੇ ਕਿਤੇ ਮੌਜੂਦ ਨੇ ਅਤੇ ਹਮੇਸ਼ਾ ਰਹਿਣਗੇ। ਸਭ ਲੋਕ ਮੌਜੂਦ ਨੇ ਅਤੇ ਵਾਰੀ ਵਾਰੀ ਜਿਹੜੇ ਆ ਅਸੀਂ ਉਹਨਾਂ ਦੇ ਬਾਰੇ 'ਚ ਗੱਪਸ਼ਪ ਲਾਵਾਂਗੇ। ਅਸਲਾਮ ਵਾਲੇਕੁਮ ਜੀ, ਮੈਂ ਅਕਰਮ ਦਾਸ। ਸਭ ਦੋਸਤਾਂ ਨੂੰ ਦੱਸ ਦਈਏ ਕਿ ਅਸੀਂ ਇਸ ਟਾਈਮ ਉੱਥੇ ਬੈਠੇ ਹਾਂ ਜਿੱਥੇ ਅੱਗੇ ਵੀ ਬਹਿੰਦੇ ਸੀ। ਇਹ ਸਾਡੀ ਉਹ ਜਗ੍ਹਾ ਹੈ ਜਿੱਥੇ ਅਸੀਂ ਹਾਲੇ ਪੋਸਟਰ ਪੈਂਦਾ ਸੀ ਤੇ ਭਾਜੀ ਕਹਿੰਦੇ ਹੁੰਦੇ ਹਾਂ ਕਿ ਯਾਰ ਹੋਟਲ ਨਹੀਂ ਲੈਣਾ, ਘਰ ਠਹਿਰਨਾ ਜਾ। ਉਹ ਉਹਨਾਂ ਦੇ ਹੁੰਦਿਆਂ ਵੀ ਇੱਥੇ ਅੱਜ ਸ਼ੈਫ ਵੀ ਉਹੀ ਸੀ ਜਿਹਨੇ ਪਹਿਲੇ ਬਣਾਉਂਦਾ ਸੀ, ਚੀਜ਼ਾਂ ਵੀ ਉਹੀ, ਬਰਤਨ ਵੀ ਉਹੀ, ਦੋਸਤ ਵੀ ਉਹੀ, ਲੇਕਿਨ ਵਿੱਚ ਆਪ ਨਹੀਂ ਸੁਣਾ ਗਏ। ਵਾਹ ਵਾਹ। ਅੱਜ ਉਹਨਾਂ ਦੀ ਯਾਦ ਮਤਲਬ ਕਿ ਇਸ ਤਰ੍ਹਾਂ ਹੀ ਲੱਗਾ ਕਿ ਯਾਰ ਜਿਵੇਂ ਸਾਡੇ ਵਿੱਚ ਹੀ ਨੇ, ਕਿਤੇ ਇਰਦ ਗਿਰਦ ਨੇ ਬੈਠੇ ਨੇ, ਨਜ਼ਰ ਨਹੀਂ ਆ ਰਹੇ, ਲੇਕਿਨ ਉਹਨਾਂ ਦੀ ਉਹ ਖੁਸ਼ਬੂ, ਪਿਆਰ, ਉਹ ਮੁਹੱਬਤ ਸਾਡੇ ਨਾਲ ਟੱਚ ਹੈ। ਉਹ ਇੱਦਾਂ ਹੀ ਲੱਗਦਾ ਕਿ ਸਾਡੇ ਕੋਲ ਹੀ ਨੇ ਕਿਤੇ। ਵਾਹ ਵਾਹ। ਅਤੇ ਸਾਨੂੰ ਸਾਡੀਆਂ ਦੁਆਵਾਂ ਨੇ, ਅੱਲਾਹ ਤਾਲਾ ਉਹਨਾਂ ਨੂੰ ਕਰਵਟ ਨਸੀਬ ਜਿੰਨਾ ਨਸੀਬ ਕਰੇ, ਔਰ ਅੱਲਾਹ ਤਾਲਾ ਉਹਨਾਂ ਦਾ ਦਰਜਾ ਬੁਲੰਦ ਕਰੇ। ਸਾਨੂੰ ਅਸੀਂ ਇਸ ਘਰ ਦੇ ਨਾਲ ਜੁੜੇ ਹਾਂ। ਸਾਡੇ ਬੱਚੇ ਨੇ ਸ਼ਹਬਾਜ਼ ਸਾਹਿਬ, ਇਹਨਾਂ ਨੇ ਜਦੋਂ ਵੀ ਯਾਦ ਕੀਤਾ ਮੈਂ ਇਹਨਾਂ ਨੂੰ ਇਹੋ ਹੀ ਕਿਹਾ ਕਿ ਮੈਂ ਇੱਥੇ ਹੋਵਾਂ ਜਾਂ ਕਿਤੇ ਵੀ ਹੋਵਾਂ, ਤੁਹਾਨੂੰ ਪਤਾ ਹੋਵੇ ਸਹੀ, ਅਤੇ ਤੁਸੀਂ ਬਗੈਰ ਪੁੱਛਣ ਤੋਂ ਜਾਣਾ ਕਿ ਚਾਚੂ, ਮੈਂ ਪੁੱਛ ਕੇ ਨਹੀਂ ਆਉਣਾ, ਤੁਸੀਂ ਪੁੱਛਣ ਤੋਂ ਬਗੈਰ ਆਉਣਾ ਕਿ ਚਾਚੂ ਜੀ ਆਓ ਚੱਲੋ। ਵਾਹ 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 ਵਾਹ। ਅਤੇ ਅੱਜ ਤੀਸਰਾ ਦਿਨ ਅਸੀਂ ਇਕੱਠੇ ਹਾਂ ਅਤੇ ਇੱਦਾਂ ਹੀ ਲੱਗ ਰਿਹਾ ਕਿ ਜਿਵੇਂ ਭਾਜੀ ਸਾਡੇ ਨਾਲ ਨੇ, ਔਰ ਉਹਨਾਂ ਦੀਆਂ ਮੁਹੱਬਤਾਂ, ਉਹਨਾਂ ਦਾ ਪਿਆਰ ਸਾਡੇ ਨਾਲ, ਸਾਡੇ ਅੰਗ ਅੰਗ 'ਚ ਰਚਿਆ। ਔਰ ਸੱਚੀ ਮੁੱਚੀ ਜਦੋਂ ਘਰ ਹੁੰਦੇ ਸੀ, ਲਾਹੌਰ ਵੀ ਮੇਰੇ ਘਰ ਦੇ ਨਾਲ ਹੀ ਉਹਨਾਂ ਦਾ ਘਰ ਸੀ, ਉੱਥੇ ਵੀ ਇੱਦਾਂ ਹੀ ਅਸੀਂ ਇਕੱਠੇ ਹੁੰਦੇ ਹਾਂ। ਅਤੇ ਜਦੋਂ ਨਹੀਂ ਸੀ ਆਉਂਦੇ ਨਾ, ਤਾਂ ਉਦੋਂ ਉਹ ਫੋਨ ਕਰਕੇ ਫਿਰ ਜੋ ਦਿਲ ਕਰਦਾ ਸੀ ਬੋਲਦੇ ਸੀ। ਹਾਂਜੀ, ਇੰਝ ਹੀ ਸੁਣੀਦਾ ਸੀ ਜਿਵੇਂ ਵੱਡਿਆਂ ਦੇ, ਜਿਵੇਂ ਮਾਂ ਪਿਓ ਦੀਆਂ ਸੁਣੀਦੀਆਂ, ਗਾਲਾਂ ਵੀ ਕੱਢਦੇ ਸੀ, ਸਾਰਾ ਕੁਛ, ਲੇਕਿਨ ਪਿਆਰ ਉਹ ਹੱਦ ਤੋਂ ਜ਼ਿਆਦਾ ਇਸ ਤਰ੍ਹਾਂ ਹੀ ਕਰਦੇ ਸੀ ਜਿਵੇਂ ਆਪਣੇ ਬੱਚਿਆਂ ਨਾਲ ਜਾਂ ਛੋਟੇ ਭਰਾ। ਜੀ ਜੀ ਜੀ, ਸ਼ਫਕਤ ਦਾ ਇਹ ਲੈਵਲ ਸੀਗਾ। ਅੱਛਾ ਭਾਜੀ, ਮੈਂ ਇਹ ਵੀ ਗੱਲ ਸੁਣੀ ਹੈ ਕਿ ਕਹਿੰਦੇ ਸੀਗੇ ਕਿ ਉਹ ਜ਼ਬਰਦਸਤੀ ਜ਼ੋਰ ਦੇ ਕੇ, ਬੁਰਾ ਭਲਾ ਕਹਿ ਕੇ, ਬਾਕੀ ਜਿਹੜੇ ਛੋਟੇ ਸ਼ਹਿਰਾਂ ਤੋਂ ਆਉਣ ਵਾਲੇ ਆਰਟਿਸਟ ਸੀ, ਉਹਨਾਂ ਨੂੰ ਕਹਿੰਦੇ ਸੀਗੇ ਯਾਰ ਤੁਸੀਂ ਸਟਰਗਲ ਕਰਨੀ ਹੈ ਤੇ ਕਿਤੇ ਕੋਈ ਖਰਚਾ ਨਹੀਂ ਕਰਨਾ, ਕਮਰਾ ਨਹੀਂ ਲੈਣਾ, ਕੋਈ ਰੋਟੀ ਨਹੀਂ ਖਾਣੀ, ਤੇ ਰਹਿਣਾ ਮੇਰੇ ਕੋਲ ਹੈ, ਤੇ ਬਾਕੀ ਆਪਣਾ ਕੰਮ ਕਰੋ ਯਾਰ, ਤੁਸੀਂ ਜਿੱਥੇ ਕਰਨਾ ਹੈ, ਰਾਤ ਨੂੰ ਇੱਥੇ ਆ ਕੇ ਸੌਂ। ਬਿਲਕੁਲ ਭਾਜੀ, ਉੱਥੇ ਮੈਂ ਜਾਂਦਾ ਹਾਂ ਘਰ ਤੇ ਇੰਝ ਲੱਗਦਾ ਸੀ ਕਿ ਯਾਰ ਮੁੰਡੇ ਸਾਰੇ ਸਟਰਗਲ ਹੀ ਜਿੰਨੇ ਨੇ, ਸਾਰੇ ਇੱਥੇ ਨੇ। ਕੋਈ ਖਾਣਾ ਖਾ ਕੇ ਆ ਰਿਹਾ, ਕੋਈ ਜਾ ਰਿਹਾ, ਕੋਈ ਬੈਠੇ ਨੇ, ਕੋਈ ਸੌਂ ਰਹੇ ਨੇ, ਕੋਈ ਬਿਸਤਰੇ, ਮਤਲਬ ਕਿ ਇੱਕ ਕਮਰਾ ਉਹਨਾਂ ਕੋਲ ਸੀ, ਬਾਕੀ 3-4 ਕਮਰੇ ਸਿਰਫ ਮਹਿਮਾਨਾਂ ਲਈ ਰੱਖੇ ਸੀ। ਕਦਰਦਾਨ ਔਰ ਮੇਜ਼ਬਾਨ ਐਸੇ ਵੱਡੇ ਲੋਕ ਹੋਏ ਨੇ ਕਿ ਕਿਆ ਬਾਤ ਹੈ ਜੀ। ਬੜਾ ਜੂਨੀਅਰ ਨਾਲ ਬੜਾ ਪਿਆਰ ਕਰਨਾ, ਸਾਡੇ ਨਾਲ ਇੰਨਾ ਪਿਆਰ ਕਰਦੇ ਸਨ, ਬੜੀਆਂ ਮੁਹੱਬਤਾਂ, ਸਾਨੂੰ ਕੋਲ ਬਿਠਾਉਣਾ, ਸਾਨੂੰ ਸਮਝਾਉਣਾ, ਕਰੈਕਟਰ ਦੇ ਬਾਰੇ 'ਚ ਦੱਸਣਾ ਜੀ ਕਿ ਤੇਰਾ ਰੋਲ ਹੈ, ਇਹਦੇ 'ਤੇ ਇਹ ਗੱਲਾਂ ਵਿੱਚ ਫਿੱਟ ਕਰ ਲੈ, ਬੜਾ ਮਜ਼ਾ ਆਏਗਾ, ਤੈਨੂੰ ਮਜ਼ੇ ਆਉਣਗੇ। ਤੇ ਅੱਜ ਫੈਸਲਾਬਾਦ ਦੇ ਵਿੱਚ ਵੀ ਆਏ ਹਾਂ ਤੇ ਉਹਨਾਂ ਦੇ ਘਰ ਬੈਠੇ ਹੋਏ ਹਾਂ ਤੇ ਬੜੀ ਉਹਨਾਂ ਦੀ ਯਾਦ ਆ ਰਹੀ ਹੈ
ਬੜਾ ਮਿਸ ਕਰ ਰਹੇ ਆ। ਔਰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਸ਼ਹਬਾਜ਼ ਸਾਹਿਬ ਨੂੰ, ਉਹਨਾਂ ਦੇ ਜਿਹੜੇ ਬੇਟੇ ਨੇ ਉਹ ਉਸ ਰਵਾਇਤ ਨੂੰ ਨਾਲ ਲੈ ਕੇ ਚੱਲ ਰਹੇ ਨੇ ਔਰ ਆਉਣ ਵਾਲਿਆਂ ਨੂੰ ਵੈਲਕਮ ਕਰ ਰਹੇ ਨੇ, ਸਾਰਾ ਮਿਲ ਰਹੇ ਨੇ। ਬਹੁਤ ਅੱਛਾ ਲੱਗ ਰਿਹਾ, ਇੰਜ ਹੀ ਲੱਗ ਰਿਹਾ ਜੀ ਕਿ ਸਰਦਾਰ ਸਾਹਿਬ ਆਪ ਹੀ ਸਾਡੇ ਵਿੱਚ ਫਿਰ ਰਹੇ ਸਾਡੇ ਨਾਲ ਰਾਣਾ ਸਾਹਿਬ ਮੈਂ ਜਿੰਨੀ ਦਫਾ ਵੀ ਮਿਲਿਆ, ਬੇਸ਼ੁਮਾਰ ਦਫਾ, ਜਦੋਂ ਵੀ ਬੈਠੇ ਆ ਸ਼ੋਅ ਤੋਂ ਬਾਅਦ ਬੈਠੇ ਆ, ਪਹਿਲੇ ਬੈਠੇ, ਉਹਨਾਂ ਜਿਹੜੀ ਗੱਲ ਸੁਣਾਈ ਹੈ ਨਾ ਜੀ, ਉਹ ਪਿਛਲੀ ਗੱਲ ਉਹਦੇ ਨਾਲ ਅਟੈਚ ਨਹੀਂ ਹੋਈ। ਵਾਹ ਵਾਹ ਕੋਈ ਲਾਈਨ ਸੁਣਾਈ ਹੈ, ਕੋਈ ਫਿਲਮ ਸੁਣਾਈ ਹੈ, ਕੋਈ ਚੀਜ਼ ਸੁਣਾਈ ਹੈ ਨਾ, ਤਾਂ ਉਹਨਾਂ ਪਿਛਲੀ ਗੱਲ, ਇੱਕ ਫਿਲਮ ਮੈਨੂੰ ਬੜੀ ਲੜੀ ਸੀ ਸਾਂਝ ਨਾਂ ਦੇ ਨਾਲ, ਉਹਨਾਂ ਨੇ ਸੁਣਾਈ, ਉਹ ਮੈਂ ਖੈਰ ਉਹਦਾ ਸਕ੍ਰਿਪਟ ਤਿਆਰ ਕਰਾ, ਸਾਰਾ ਕੁਝ ਕਰਾ, ਤੇ ਮੈਨੂੰ ਕਹਿੰਦੇ ਕਿ ਓਏ ਚੋਰਾ ਤੇਰੇ ਸਾਹਮਣੇ ਮੈਂ ਨਹੀਂ ਇਹੋ ਜਿਹੀ ਗੱਲ ਕਹਿੰਦੇ ਤੂੰ ਗੱਲ ਨੂੰ ਫਾਲੋ ਬੜੀ ਛੇਤੀ ਕਰ ਲੈਂਦਾ, ਤੂੰ ਲੈ ਕੇ ਟੁਰ ਪੈਣਾ। ਉਹ ਮੈਨੂੰ ਸਿਚੁਏਸ਼ਨ ਸਮਝਾਉਂਦੇ ਤਾਂ ਮੈਂ ਲੈ ਕੇ, ਮੈਂ ਕਹਿਣਾ ਯਾਰ ਤੇ ਬਹੁਤ ਵਧੀਆ ਗੱਲ, ਔਰ ਜਿੰਨੇ ਦਫਾ ਬੈਠੇ ਆ ਨਵੀਂ ਗੱਲ ਸੁਣਾਈ। ਵਾਹ ਵਾਹ ਵਾਹ, ਇਹ ਨਹੀਂ ਕਿ ਪਿਛਲੀ ਲਾਈਨ ਟੱਚ ਹੋ ਰਹੀ ਹੈ ਜਾਂ ਇਸ ਤਰ੍ਹਾਂ, ਨਾ, ਉਹ ਏਡੇ ਵੱਡੇ ਬੰਦੇ ਸੀ। ਵਾਹ ਵਾਹ, ਔਰ ਮੈਂ ਉਦੋਂ ਫਿਲਮ ਪਹਿਲੀ ਮੇਰੀ ਆਈ ਇੰਡੀਆ ਨਾਲ, ਉਹ ਉਹਨਾਂ ਨੇ ਬਕਾਇਦਾ ਮੈਨੂੰ ਫੋਨ ਕਰਕੇ ਕਿਹਾ, ਕਹਿੰਦੇ ਓਏ ਮੈਂ ਸਿਰਫ ਤੈਨੂੰ ਕੀਤੇ ਫੋਨ, ਤੇਰੇ ਕੰਮ ਦਾ ਮੈਨੂੰ ਮਜ਼ਾ, ਤੂੰ ਲੱਗਾ ਫਿਲਮ ਦਾ ਬੰਨਾ। ਵਾਹ 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 ਵਾਹ, ਮੈਂ ਕਿਹਾ ਜੀ ਤੁਹਾਡਾ ਕਹਿ ਦੇਣਾ ਸਾਡੇ ਵਾਸਤੇ ਤਾਂ ਬਹੁਤ ਵੱਡੀ ਚੀਜ਼ ਹੈ, ਤੁਸੀਂ ਮੈਂ ਕਿਹਾ ਆਪ ਵੱਡੇ ਲੋਕ। ਹਾਂਜੀ ਹਾਂਜੀ, ਇਹ ਵੀ ਅੱਲਾਹ ਪਾਕ ਨੇ ਉਹਨਾਂ ਨੂੰ ਕੁਆਲਿਟੀ ਦਿੱਤੀ ਸੀ ਕਿ ਇਹ ਆਰਟਿਸਟ ਦਾ ਨਾ ਦਿਲ 'ਚ ਨਹੀਂ ਸੀ ਰੱਖਦੇ। ਜਿਹੜਾ ਜਿੰਨਾ ਕੁ ਕੰਮ ਅਗਰ ਤੁਸੀਂ 10% ਕੰਮ ਕੀਤਾ ਹੈ ਨਾ, ਤੇ ਉਹ ਹੌਸਲਾ ਅਫਜ਼ਾਈ ਵਾਸਤੇ 30% ਦਾਤ ਦਿੰਦੇ ਸੀ। ਜੀ ਜੀ, ਉਹ ਦਿੰਦੇ ਵੀ ਉਹਨੂੰ ਹੀ ਜਿਹਦੀ ਬਣਦੀ। ਹਾਂਜੀ, ਤਾਂ ਕਿ ਯਾਰ ਇਹ ਨਾ ਬੰਦਾ, ਇਹਨੂੰ ਮੈਂ ਮੇਰੇ ਵੱਲੋਂ ਦਾਤ ਜਾਏਗੀ ਤੇ ਅੱਗੇ ਤੋਂ ਮਜ਼ੀਦ ਅੱਛਾ ਕਰਨ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਬਿਲਕੁਲ ਬਿਲਕੁਲ। ਹਾਂ ਸਭ ਵਕਤ ਦੀ ਗੱਲ ਹੈ ਕਿ ਮੈਂ ਨਾ ਸ਼ਾਗਿਰਦੀ ਦਾ ਮੈਨੂੰ ਸ਼ੌਕ, ਮੈਂ ਉਸਤਾਦ ਜੀ ਦੀ ਸ਼ਾਗਿਰਦੀ ਕਰਾਂ ਸਰਦਾਰ ਕਮਾਲ ਸਾਹਿਬ ਜੀ, ਤੇ ਮੈਂ 2022 ਚ 21-22 ਚ ਉਹਨਾਂ ਦੀ ਸ਼ਾਗਿਰਦੀ ਚ ਯਾਨੀ ਕਿ ਸਾਰਾ ਮਾਮਲਾ ਕੀਤਾ, ਤੇ ਕਹਿੰਦੇ ਯਾਰ ਸ਼ਾਗਿਰਦ ਨਹੀਂ ਮੈਂ ਕਰਨਾ, ਦਿਸ਼ਾਨ ਡਾਇਰੈਕਟਰ ਸਾਹਿਬ ਮਤਲਬ ਖਾਲਾ ਸਾਹਿਬ ਸਾਰੇ, ਤੇ ਕਹਿੰਦੇ ਯਾਰ ਸ਼ਾਗਿਰਦ ਬਸ ਇੰਨੇ ਸ਼ਾਗਿਰਦ ਕੀ ਬਸ ਯਾਰ ਹੋਰਾਂ ਦੇ ਵੀ ਹੋਵੋ, ਇਹ ਉਹ ਸਭ ਦਾ ਮਾਮਲਾ, ਤੇ ਕਹਿ ਖਵਾ ਕੇ ਨੇ ਜੀ ਇਹਨਾਂ ਨੂੰ ਕਰੋ 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 ਮੈਨੂੰ, ਤੇ ਮੈਂ ਵੀ ਗੋਡੇ ਲੱਤਾਂ ਘੁੱਟ ਰਿਆਂ, ਗੋਡੇ ਨੱਪ ਰਿਆਂ ਜੀ, ਦਬਾ ਰਿਆਂ, ਤੇ ਕਹਿੰਦੇ ਲੈ ਵੀ ਫਿਰ ਮੁੰਡਿਆ ਇਹ ਤੂੰ ਆਖਰੀ ਸ਼ਾਗਿਰਦੀ ਹੋਣਾ ਓਏ ਆਏ ਹਾਏ ਹਾਏ ਕੀ ਬਾਤ, ਲੈ ਵੀ ਤੂੰ ਆਖਰੀ ਸ਼ਾਗਿਰਦ। ਮੈਂ ਕਿਹਾ ਸਾਜੀ ਮੈਨੂੰ ਸਮਝ ਨਹੀਂ ਇਸ ਗੱਲ ਦੀ, ਅੱਲਾਹ ਪਾਕ ਖੈਰ ਕਰੇ। ਮੈਂ ਕਿਹਾ ਦੁਨੀਆ ਤੇ ਹੈ ਵੀ ਕਈ ਜੂਨੀਅਰ ਤਰਸ ਰਹੇ ਨੇ ਕਿ ਅਸੀਂ ਦਾਰੇ ਬਾਬੂ ਦੀ ਸ਼ਾਗਿਰਦੀ, ਤੇ ਕਹਿੰਦੇ ਨਹੀਂ ਬਸ ਯਾਰ ਦੀ ਸ਼ਾਨ ਹੈ, ਇਹ ਆਖਰੀ ਸ਼ਾਗਿਰਦੀ ਆ, ਇਸ ਸੋਗੇ ਸ਼ਾਗਿਰਦ ਕੋਈ ਨਹੀਂ। ਤੇ ਉਹ ਸੁਣਦੇ ਸੀਗੇ ਪਲਟਾ, ਮੈਨੂੰ ਨਾ ਮੌਸੀਕੀ ਦਾ ਵੀ ਸ਼ੌਕ ਸੀ, ਜ਼ਰਾ ਸੁਣਾ ਕੇ ਵੀ ਨਾਲ। ਹਾਂਜੀ ਕਹਿੰਦੇ ਯਾਰ ਜਦੋਂ ਆਉਣਾ, ਕਹਿੰਦੇ ਯਾਰ ਉਹਨਾਂ ਦਾ ਧੱਕੇ ਬਾਬਾ ਧੱਕੇ ਸਹੀ ਡਰਾਮਾ ਸੀ ਮਿਨਰਵਾ ਥੀਏਟਰ ਚ, ਉਹਨਾਂ ਦਾ ਆਪ ਲਿਖਿਆ ਹੋਇਆ, ਮਲੰਗ ਬਣੇ, ਤੁਸੀਂ ਦੇਖਿਆ ਵੀ ਤੁਸੀਂ ਜੀ? ਹਾਂਜੀ। ਤੇ ਭਾਵੇਂ ਰਾਸ਼ਦ ਤੇ ਮੈਂ, ਕਹਿੰਦੇ ਵੇਖ ਲਓ ਇਹ ਬਾਬਾ ਤੁਹਾਡਾ ਪਿਓ ਏ ਤੇ ਮੇਰੇ ਬੱਚੇ ਖੱਬੇ ਸੱਜੇ, ਇੱਕ ਮਲੰਗਾ ਤੇ ਦੂਜਾ ਮਰੀਦ ਆਇਆ ਹੈ, ਤੇ ਇਹ ਗੱਲਾਂ ਬਾਤਾਂ। ਕਹਿੰਦੇ ਯਾਰ ਉਹ ਸੁਣਾ ਪਲਟਾ। ਮੈਂ ਕਿਹਾ ਜੀ ਉਸਤਾਦ ਜੀ ਜਾ ਸਾਗਾ ਮਾਦਾ ਨੀ ਸਾ ਨੀ ਦਾ ਮਾ ਪਾ ਦਾ ਗਾ ਰੇ ਸਾ ਮਾ 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 ਗਾ 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 ਰੇ 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 ਸਾ ਗਾ ਮਾ ਨੀ ਦਾ ਸਾ ਨੀ ਸਦਾ ਨੀ ਦਾ ਗਾ ਨੇ ਸਾ ਨੀ ਸਦਾ ਨੀ ਦਾ ਗਾ ਮਾ ਨੀ ਦਾ ਗਾ ਮਾ ਗਾ ਰੇ ਸਾ ਇਸ਼ਕੇ ਦਾ ਆ। ਕੀ ਬਾਤ। ਤੇ ਉਹ ਉਹਨਾਂ ਨੇ ਸ਼ੌਕ ਨਾਲ ਕਿ ਯਾਰ ਤੂੰ ਇੱਧਰ ਵੀ ਲੱਗਾ, ਕਾਮੇਡੀ ਵੀ ਕਰ ਰਿਹਾ, ਡਾਂਸ ਵੀ ਕਰ ਰਿਹਾ, ਵੀ ਕਰ ਰਿਹਾ, ਮਗਰ ਲੱਗਾ ਰਹਿ, ਅਦਬ ਕਰਨਾ ਵੱਡਿਆਂ ਦਾ, ਇੱਜ਼ਤ ਕਰਨੀ ਹੈ, ਮਿਹਨਤ ਕਰਨੀ ਹੈ, ਅੱਲਾ ਨੂੰ ਯਾਦ ਕਰਨਾ ਹੈ, ਤੇ ਆਪਣੀ ਮੰਜ਼ਿਲ ਤੱਕ ਤੁਸੀਂ ਪਹੁੰਚ ਜਾਓਗੇ। ਤੇ ਬਸ ਉਹ ਮਾਮਲਾ ਕਾਫੀ ਬਿਹਤਰ ਹੁੰਦਾ ਆ ਰਿਹਾ, ਮਗਰ ਉਹਨਾਂ ਨੂੰ ਮਿਸ ਕਰ ਰਹੇ ਅੱਜ ਤੱਕ। ਵਾਹ ਵਾਹ ਵਾਹ, ਔਰ ਬਹੁਤ ਜ਼ਿਆਦਾ ਫੀਲਿੰਗ ਹੈ ਕਿ ਅਕਸਰ ਜਦੋਂ ਜ਼ਿਕਰ ਹੁੰਦਾ ਤੇ ਅੱਖਾਂ ਵੀ ਭਰ ਆਉਂਦੀਆਂ ਨੇ, ਮਗਰ ਸ਼ੋਬਿਜ਼ ਲਾਈਨ ਕੁਛ ਬੰਦੇ ਆ ਰਾਣਾ ਸਾਹਿਬ, ਉਹਨਾਂ ਦਾ ਵਕਤ ਆਉਣ ਤੋਂ ਪਹਿਲੇ ਨਾ ਜੀ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਸੁੱਝ ਗਈ ਸੀ ਨਾ ਕਿ ਪਰਦਾ ਕਰ ਜਾਣਾ। ਜੀ 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 ਜੀ। ਉਹ ਇੱਕ ਦਿਨ ਮੈਂ 20-22 ਦਿਨ ਆਊਟਡੋਰ ਰਿਹਾ, ਗੁਜਰਾਂਵਾਲੇ ਰਿਹਾ, ਮੈਂ ਫੋਨ ਕਰਕੇ ਮੈਨੂੰ ਕਹਿੰਦਾ ਜੀ ਕਿੱਥੇ ਮੈਂ ਕਿਹਾ ਭਾਜੀ ਤੁਸੀਂ ਹੁਕਮ ਕਰੋ, ਮੈਂ ਗੁਜਰਾਂਵਾਲੇ ਮੈਂ ਪਹੁੰਚ ਇੱਥੇ, ਤੇ ਮੈਂ ਗੱਡੀ ਦੀ ਚਾਬੀ ਫੜੀ, ਮੈਂ ਟੁਰ ਪਿਆ। ਮੈਨੂੰ ਇਹ ਸੀ ਕਿ ਉਹ ਜਦੋਂ ਦਿਲ ਕਰਦਾ ਸੀ, ਉਹ ਕਹਿੰਦੇ ਹੁੰਦੇ ਸੀ ਕਿ ਜੇ ਤੂੰ ਨਹੀਂ ਆਉਣਾ ਤਾਂ ਮੈਂ ਆਉਣ ਲੱਗਾ, ਤੂੰ ਪਹੁੰਚ ਜਾਂਦੇ ਸੀ, ਉਹ ਕਾੜੇ ਮੇਰੇ ਪਿੱਛੇ ਪਹੁੰਚ ਧੁੰਦਾਂ ਪੈਣ ਡਈਆਂ। ਮੈਂ ਉਹਨਾਂ ਨੂੰ ਕਿਹਾ ਭਾਜੀ ਮੈਂ ਕਿਵੇਂ ਆ ਸਕਦਾ, ਧੁੰਦ ਹੀ ਬਹੁਤ ਹੈ। ਕਹਿੰਦੇ ਪੁੱਤਰ ਫਿਰ ਮੈਂ ਤੇ ਆ ਸਕਣਾ, ਤੂੰ ਨਹੀਂ ਆ ਸਕਦਾ। ਉਹਨੇ ਡਰਾਈਵਰ ਨੂੰ ਕਿਹਾ, ਉਹਨਾਂ ਨੇ ਗੱਡੀ ਕੱਢੀ, ਉਹ ਧੁੰਦ ਦੇ ਵਿੱਚ 2-2.5 ਮੈਂ ਫਲਾਣੀ ਜਗ੍ਹਾ ਪਹੁੰਚ ਗਿਆ, ਫਲਾਣੀ ਜਗ੍ਹਾ। ਮੈਂ ਕਿਹਾ ਵੈਸੇ ਮਜ਼ਾਕ ਕਰਾਂ, ਤਾਂ ਸ਼ਾਹਿਦ ਹੁੰਦਾ ਸੀ ਇੱਕ ਜਰਮਨੀ ਵਾਲਾ ਦੋਸਤ, ਉਹਦੇ ਨਾਲ ਬੈਠੇ ਸੀ ਕਾੜੇ, ਉਹ ਭਾਜੀ ਉੱਥੇ ਆ ਗਏ,
ਉਹਨਾਂ ਨੇ ਆ ਕੇ ਸਲਾਮ ਦਾ ਲਿਆ, ਅਸਲਾਮ ਅਲੈਕੁਮ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਇਹ ਕਿੱਧਰ ਆ ਗਏ। ਮੈਂ ਉਦੋਂ ਦਾ ਫਿਰ ਡਰਿਆ ਸੀ, ਮੈਂ ਕਿਹਾ ਭਾਈਆਂ ਨੇ ਆਪ ਤੁਰ ਪੈਣਾ। ਗੁਜਰਾਂ ਮੈਨੂੰ ਕਹਿੰਦੇ ਕਿੱਥੇ ਮੈਂ, ਹੁਣ ਆਉਣਾ ਹੀ ਕਿ ਨਹੀਂ? ਮੈਂ ਕਿਹਾ ਜੀ ਆ ਗਏ। ਮੈਂ ਉੱਥੇ ਗਿਆ, ਮੈਨੂੰ ਕਹਿੰਦੇ ਕਿੰਨੇ ਦਿਨ ਹੋ ਗਏ ਤੈਨੂੰ? ਹੈ ਯਾਰ, ਨਾ ਤੂੰ ਫੋਨ ਨਾ ਕੋਈ ਮਿਲਿਆ ਨਾ। ਮੈਂ ਭਾਜੀ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਮਾਫੀ ਮੰਗੀ। ਕਹਿੰਦੇ ਇੱਕ ਮੇਰੇ ਨਾਲ ਵਾਅਦਾ ਕਰ। ਮੈਂ ਕਿਹਾ ਜੀ ਦੱਸੋ, ਹੁਕਮ ਕਰੋ ਤੁਸੀਂ। ਕਹਿੰਦੇ ਜਦੋਂ ਮੈਂ ਮਰਨਾ ਨਾ ਤੂੰ ਜਨਾਜ਼ੇ ਤੇ ਆਣਾ ਮੇਰੇ ਤੇ। ਮੈਂ ਕਿਹਾ ਭਾਜੀ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਮੈਂ ਕਿਹਾ ਤੁਸੀਂ, ਮੈਂ ਕਿਹਾ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ? ਕਹਿੰਦੇ ਨਹੀਂ ਮੇਰੇ ਨਾਲ ਵਾਅਦਾ ਕਰ। ਮੈਂ ਕਿਹਾ ਭਾਜੀ ਅਸੀਂ ਨਹੀਂ ਹੋਣਾ ਤੇ ਕਿੰਨੇ ਹੋਣਾ? ਪਤਾ ਨਹੀਂ ਤੁਸੀਂ ਆਣਾ ਸਾਡੇ ਤੇ ਅਸੀਂ ਤੁਹਾਡੇ ਤੇ ਆਣਾ। ਕਹਿੰਦੇ ਨਹੀਂ ਬਸ ਮੈਂ ਤੈਨੂੰ ਜੋ ਕਹਿ ਤਾ ਨਾ, ਮੈਂ ਤੈਨੂੰ ਇੰਨਾ ਹੀ ਕਹਿਣਾ। ਤੇ ਮੈਂ ਮਜ਼ਾਕ ਕਰਨ ਗਿਆ, ਮੈਂ ਕਿਹਾ ਭਾਈ ਇਹ ਫੋਨ ਤੇ ਕਹਿ ਦਿੰਦੇ ਤੁਸੀਂ, ਇੰਨਾ ਬੁਲਾ ਕੇ ਇੰਨੀ ਦੂਰੋਂ। ਤੇ ਉਹ ਨਾ ਉਹਨਾਂ ਦੇ ਅੰਦਰੋਂ ਕੋਈ ਗੱਲਾਂ ਨਿਕਲਣ ਲੱਗ ਪਈਆਂ ਸਨ ਕਿ ਯਾਰ। ਫਿਰ ਜਿਸ ਦਿਨ ਸੁਣਿਆ ਰਿਕਾਰਡਿੰਗ ਤੇ ਜਾਣੇ ਤੇ 1 ਘੰਟਾ ਪਹਿਲੇ ਰਾਸ਼ਦ ਉੱਧਰੋਂ ਆਇਆ ਤੇ ਮੈਂ ਮੇਰੇ ਵੱਲੋਂ ਉੱਠ ਕੇ ਗਿਆ, ਕਹਿੰਦਾ ਮੈਂ ਉਸਤਾਦ ਜੀ ਨੂੰ ਮਿਲਾਂ। ਮਿਲ ਕੇ ਵਾਪਸ ਆਇਆ। ਮੈਂ ਕਿਹਾ ਕੀ ਹਾਲ? ਕਹਿੰਦੇ ਸਲਾਮ ਦਾ ਦਿੰਦੇ ਹਨ। ਤਾਂ ਕਹਿੰਦੇ ਸ਼ੋਅ ਤੋਂ ਬਾਅਦ ਬਵਾਂ ਹਾਲੀ ਰਾਹ 'ਚ ਜਾਣ ਡਏ ਆ ਤਾਂ ਫੋਨ ਆ ਗਿਆ। ਅੱਜ ਨਹੀਂ ਤੁਹਾਡੀ ਭਾਜੀ ਗੁਫ਼ਤਗੂ ਤੁਸੀਂ ਕੀਤੀ ਨਾ, ਇਹ 'ਚੋਂ ਨਾ ਉਹ ਸਰਦਾਰ ਸਾਹਿਬ ਦੇ ਮਾਮਲਾ ਇੱਕ ਪਾਸੇ ਉੱਤੇ ਹਨ। ਅੱਜ ਲਈ ਤੁਸੀਂ ਤੁਹਾਡੀ ਗੁਫ਼ਤਗੂ ਦੇ ਵਿੱਚ ਨਾ ਉਹ ਮੈਨੂੰ ਨਾ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਂ ਨਾ ਇਹ ਸੋਚ ਰਿਹਾ ਸੀਗਾ ਕਿ ਅੱਲਾਹ ਪਾਕ ਨਾ ਭਾਗ ਕਿੱਦਾਂ ਲਾਉਂਦਾ ਹੈ। ਫਿਰ ਤੁਸੀਂ ਹੁਣ ਜਿਹੜੀ ਤੁਹਾਡੀ ਗੁਫ਼ਤਗੂ ਸੀ ਉਹਦੇ ਵਿੱਚ ਤੁਸੀਂ ਇਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਸਰਦਾਰ ਸਾਹਿਬ ਨੂੰ ਵੱਡਾ ਤੇ ਆਪਣੇ ਆਪ ਨੂੰ ਬੱਚਾ ਤੇ ਬਹੁਤ ਛੋਟਾ ਫੀਲ ਕਰਦੇ ਸੀ। ਤੁਸੀਂ ਦੇਖਿਆ, ਤੁਸੀਂ ਜਿਹੜੇ ਗੱਲ ਕਰਦੇ ਆ ਨਾ ਤੁਹਾਡੇ ਐਕਸਪ੍ਰੈਸ਼ਨ ਜਿਹੜੇ ਸੀਗੇ ਉਹ ਤੁਸੀਂ ਬਾਕਾਇਦਾ ਹੱਥ ਜੋੜੇ। ਫਿਰ ਮੈਨੂੰ ਇਦਾਂ ਨਜ਼ਰ ਆਇਆ ਕਿ ਯਾਰ ਇਹ ਨਾ ਰੱਬ ਏਦਾਂ ਹੀ ਮਿਟਿਆਂ ਨੂੰ ਦਿੰਦਾ ਹੈ। ਮਤਲਬ ਦੇਖੋ ਨਾ ਉਹ ਐਕਸਪ੍ਰੈਸ਼ਨ ਦੇਖੇ ਸੀ ਨਾ ਕਿ ਜੀ ਮੈਂ ਉਹ ਕਹਿ ਰਹੇ ਸੀ ਏਦਾਂ ਹੋਇਆ ਏਦਾਂ, ਤੇ ਮੈਂ ਕਿਹਾ ਭਾਜੀ ਮੈਨੂੰ ਮਾਫ ਕਰ ਦਿਓ। ਮਤਲਬ ਐਕਸਪ੍ਰੈਸ਼ਨ 'ਚ ਅੱਜ ਉਹ ਇੱਥੇ ਸਾਹਮਣੇ ਮੌਜੂਦ ਨਹੀਂ ਹੈਗੇ, ਲੇਕਿਨ ਤੁਹਾਡੀ ਤਾਜ਼ੀਮ ਜਿਹੜੀ ਆ ਨਾ, ਉਹ ਤੁਹਾਡੀ ਮੁਹੱਬਤ ਆ, ਉਹਦਾ ਲੈਵਲ ਉਹ ਸ਼ਾਇਦ ਉਸ ਤੋਂ ਵੀ ਵੱਧ ਗਿਆ। ਔਰ ਰਾਣਾ ਸਾਹਿਬ ਸਾਨੂੰ ਵੀ ਇਹ ਫੀਲ ਨਹੀਂ ਹੋ ਰਿਹਾ ਇਹਨਾਂ ਦੇ ਆਉਣ ਨਾਲ ਕਿ ਉਹ ਇੱਥੇ ਨਹੀਂ ਹੈ। ਠੀਕ ਹੈ ਨਾ, ਜਦੋਂ ਵੀ ਇਹ ਆਏ ਨੇ ਇੱਥੇ ਇਸੇ ਤਰ੍ਹਾਂ ਹੀ ਮੈਂ ਅਕਸਰ, ਬਲਕਿ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਵੀ ਹੋ ਰਿਹਾ ਸੀ ਉਹਨਾਂ ਦੇ ਬਾਰੇ 'ਚ। 35 ਤੋਂ 40 ਸਾਲ ਦਾ ਅਰਸਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਗੁਜ਼ਾਰਿਆ ਉਹਨਾਂ ਨਾਲ, ਕਿ ਮੈਂ ਅੱਜ ਤੱਕ ਉਸ ਬੰਦੇ ਦੇ ਮੂੰਹ ਤੇ ਗੁੱਸਾ ਨਹੀਂ ਸੀ ਵੇਖਿਆ। ਯਾਰ ਕਿਹੜੇ ਬੰਦੇ ਤੇ ਊਂਚ ਨੀਚ ਨਹੀਂ ਆਂਦੀ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਜ਼ਿੰਦਗੀ 'ਚ ਬੰਦੇ ਨੂੰ ਜੋ ਚਲਾ ਗਿਆ ਨਾ, ਯਾਰ ਗੁੱਸਾ ਕਰ ਲੈਣਾ ਚਾਹੀਦਾ ਬੰਦੇ। ਪਤਾ ਨਹੀਂ ਆਪਣੇ ਅੰਦਰ ਕੀ, ਮੈਂ ਅੱਜ ਤੱਕ ਉਹਨੂੰ ਕਿਸੇ ਨੂੰ ਮੰਦਾ ਕਰਦਾ ਨਹੀਂ ਵੇਖਿਆ। ਮੈਂ ਉਹਨੂੰ ਇਹ ਨਹੀਂ ਕਿ ਯਾਰ ਇਹ ਜਿਹੜੀ ਫੀਲਡ ਹੈ ਇਹਦੇ 'ਚ ਤੇ ਸਭ ਕੁਝ ਹੀ ਹੁੰਦਾ, ਮਗਰ ਨਹੀਂ ਉਸ ਬੰਦੇ ਨੇ ਨਹੀਂ ਇਹ ਮੌਕਾ ਹੀ ਨਹੀਂ ਆਉਣ ਦਿੱਤਾ ਕਿ ਯਾਰ ਉਹਨਾਂ ਫੀਲ ਹੀ ਨਹੀਂ ਹੋਣ ਦਿੱਤਾ ਕਿ ਯਾਰ ਮੇਰੇ ਕੋਲ ਕੁਛ ਹੈ ਜਾਂ ਨਹੀਂ ਹੈ। ਉਹਨਾਂ ਨੇ 10 ਬੰਦੇ ਵਿੱਚ ਮੇਰੇ ਘਰ ਬੈਠੇ ਨੇ ਤੇ ਬੰਦੇ ਮੈਨੂੰ ਕਹਿੰਦੇ ਯਾਰ ਸਰਦਾਰ ਸਾਹਿਬ ਨੂੰ ਬੁਲਾ ਦੇ, ਮੇਰੇ ਮਹਿਮਾਨ ਆਏ। ਮੈਂ ਭਾਜੀਆਂ ਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਇਹ ਤਾਂ ਗੁਸਤਾਖੀ ਹੈ, ਜੇ ਤੁਸੀਂ ਮੇਰੇ ਕੋਲ ਆ ਜਾਓਗੇ ਤਾਂ ਜ਼ਰਾ ਮੇਰੀ ਇੱਜ਼ਤ ਵੀ ਬਣ ਜਾਏਗੀ। ਪ੍ਰਾਹੁਣੇ ਆਏ ਨੇ। ਹਾਂ ਰਾਣਾ ਸਾਹਿਬ ਆ ਗਏ। ਹਾਂਜੀ ਆ ਕੇ ਕਹਿੰਦੇ ਚੋਰੀ ਤਾਲਬ ਫਲਾਣਾ ਫਲਾਣਾ। 1-2 ਮੁਲਾਕਾਤ ਪਹਿਲੇ ਉਹਨਾਂ ਦੀ ਹੋਈ। ਮੁੰਡੇ ਨੂੰ ਆਪਣੇ ਨੂੰ ਇਹ ਵੀ ਨਾਲ ਹੀ ਸ਼ਿਬਾਬ। ਅੱਛਾ ਜੋਈ ਸਾਹਿਬ ਆਪਣੇ ਤਾਲਬ ਸਾਹਿਬ ਤੇ ਉਹ ਦੂਜੇ ਸਾਰਿਆਂ ਨੂੰ ਮਿਲ ਕੇ ਨਾ ਤੇ ਕਹਿੰਦੇ ਉਹ ਜਾ ਉੱਥੋਂ ਲਿਆ ਫਰੂਟ ਸ਼ਰੂਟ ਲਿਆ। ਮੈਂ ਕਿਹਾ ਭਾਜੀ ਮੁੰਡਾ ਗਿਆ ਲੈਣ। ਕਹਿੰਦੇ ਉਹ ਗਿਆ ਨਾ ਲੈਣ, ਉਹ ਫ੍ਰਿਜ 'ਚ ਰੱਖ ਲਈ, ਜੋ ਮੈਂ ਮੰਗਵਾਉਣਾ ਉਹ ਇਹਨਾਂ ਖਾਣਾ। ਮੈਂ ਕਿਹਾ ਭਾਜੀ ਕੀ ਕਰਨਾ? ਨਹੀਂ ਤੈਨੂੰ ਮੈਂ ਕਹਿ ਤਾ ਨਾ, ਅੱਗੋਂ ਮੇਰੇ ਅੱਗੇ ਬੋਲੇਗਾ। ਮੈਂ ਚੁੱਪ ਕਰ ਗਿਆ। ਉਹਨਾਂ ਲਿਆ ਕੇ ਭਾਜੀ ਉਹ ਮੇਰੇ ਵਾਲੀਆਂ ਚੀਜ਼ਾਂ ਫ੍ਰਿਜ 'ਚ ਰਖਾਈਆਂ, ਆਪਣੇ ਵਾਲੀਆਂ ਅੱਗੇ ਰੱਖੀਆਂ। ਵੇਖੋ ਨਾ ਕਿ ਐਸੇ ਬੰਦੇ ਕਿ ਇੱਕ ਵਾਰੀ ਕਿਸੇ ਦੋਸਤ ਨੂੰ ਮਿਲੇ ਨੇ ਤਾਂ ਉਹਦੇ ਦਿਲ 'ਚ ਘਰ ਬਣਾ ਲਿਆ। ਹਾਂਜੀ ਹਾਂਜੀ ਹਾਂਜੀ। ਉਸ ਬੰਦੇ ਨੇ ਫਿਰ ਜ਼ਰੂਰੀ ਕਿਹਾ ਕਿ ਯਾਰ ਸਰਦਾਰ ਸਾਹਿਬ ਨੂੰ ਮਿਲਣਾ। ਮੈਂ ਕਿਹਾ ਐਜ਼ ਏ ਇਨਸਾਨ, ਐਜ਼ ਏ ਐਕਟਰ ਤਾਂ ਬਹੁਤ ਵੱਡੇ ਹੋ, ਐਜ਼ ਏ ਇਨਸਾਨ ਬਹੁਤ ਅੱਛੇ। ਜੀ 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 ਸ਼ਬਾਜ਼ ਭਾਈ, ਗੱਲ ਇਹ ਹੈ ਕਿ ਉਹ ਜਿੱਲੇ ਨਾ ਤੁਹਾਨੂੰ ਮੈਂ ਦੇਖਦਾ ਨਾ ਜੀ, ਤੇ ਤੁਹਾਡੀ ਜਗ੍ਹਾ ਤੇ ਨਾ ਮੈਂ ਆਪਣੇ ਬੇਟੇ ਨੂੰ ਦੇਖਦਾ। ਅੱਛਾ, ਤੁਹਾਨੂੰ ਦੇਖ ਕੇ ਨਾ ਮੈਂ ਇਹ ਸੋਚਦਾ ਆ ਕਿ ਯਾਰ ਜਿਹੜੀਆਂ ਅੱਜ ਤੁਹਾਡੀਆਂ ਮੁਸ਼ਕਲਾਤ ਨੇ ਨਾ, ਇਹ ਮੇਰੇ ਬੇਟੇ ਦੀਆਂ ਹੋਣੀਆਂ ਨੇ। ਬੇਸ਼ੱਕ ਸਾਡਾ ਕੱਦ ਸਰਦਾਰ ਸਾਹਿਬ ਜਿੱਡਾ ਨਹੀਂ ਹੈਗਾ, ਤੁਸੀਂ ਜੋ ਅੱਜ ਫੇਸ ਕਰ ਰਹੇ ਹੋ ਨਾ, ਇਹ ਹੀ ਮੇਰੇ ਬੇਟੇ ਨੇ ਕਰਨਾ ਹੈ।
ਕੱਲ ਨੂੰ ਹੋਣਾ। ਚੰਗਾ ਜਾਂ ਮਾੜਾ ਜਾਂ ਜੋ ਵੀ ਹੈ, ਤੁਸੀਂ ਸਾਡੇ ਨਾਲ ਨਾ ਉਹਨਾਂ ਤੋਂ ਬਾਅਦ ਦੇ ਆ ਜਿੰਨੇ ਮਹੀਨੇ ਗੁਜ਼ਰੇ ਆ ਉਹਦੇ ਐਕਸਪੀਰੀਅੰਸ ਸ਼ੇਅਰ ਕਰੋ, ਤੇ ਉਹ ਜਿਹੜੇ ਤੁਸੀਂ ਐਕਸਪੀਰੀਅੰਸ ਸ਼ੇਅਰ ਕਰੋਗੇ ਨਾ, ਤੇ ਅਸੀਂ ਜਿੰਨੇ ਇੱਥੇ ਲੋਕ ਬੈਠੇ ਆ, ਅਸੀਂ ਸਭ ਲੋਕ ਨਾ ਆਪਣੀ ਜਿੰਦੀ ਜਾਨੇ ਇਹ ਦੇਖ ਜਾਾਂਗੇ ਕਿ ਬਾਅਦ ਚ ਬੱਚਿਆਂ ਨਾਲ ਲੋਕਾਂ ਦਾ ਬਿਹੇਵੀਅਰ ਕੀ ਹੁੰਦਾ। ਹਾਂਜੀ ਜੋ ਵੀ ਹੈ ਓਰੀਜਨਲ। ਜੀ ਬਿਸਮਿਲ੍ਲਾ ਜੀ। ਸਭ ਤੋਂ ਪਹਿਲੇ ਤੇ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ ਹੋ, ਮੈਨੂੰ ਖਿਦਮਤ ਦਾ ਮੌਕਾ ਦਿੱਤਾ, ਕਿਉਂਕਿ ਤੁਸੀਂ ਮੈਂ ਚਾਚੂ ਨਾਲ ਕੱਲ੍ਹ ਵੀ ਕਰ ਰਿਹਾ ਸੀ ਕਿ ਮੈਂ ਜਦੋਂ ਉਹਨਾਂ ਦੀ ਜ਼ਿੰਦਗੀ ਸੀ ਤੇ ਮੈਂ ਬਹੁਤ ਘੱਟ ਮਿਲਦਾ ਸੀ। ਵਿੱਕੀ ਭਾਈ ਨਾਲ ਵੀ ਇਹੀ ਗੱਲ ਕਰ ਰਿਹਾ ਸੀ ਕਿ ਮੈਂ ਮਤਲਬ ਆਪਣੇ ਮਸੂਫੇ 'ਚ ਸੀ, ਉਹ ਆਪਣਾ ਰਿਲੇਸ਼ਨ ਜਿਨ੍ਹਾਂ ਨਾਲ ਸੀ ਉਹ ਮਿਲ ਰਹੇ ਸੀ, ਮੈਂ ਬੈਕ ਐਂਡ 'ਤੇ ਹੁੰਦਾ ਸੀ। ਤੇ ਜਦੋਂ ਦੇ ਉਹ ਸਪੈਸ਼ਲ ਚਲੇ ਗਏ ਨੇ ਤੇ ਉਹ ਮੈਂ ਮਿਲਦਾ ਵਾਂ ਜਦੋਂ ਸਪੈਸ਼ਲ ਚਾਚੂ ਨੂੰ, ਉਸ ਸਖਾਫ ਸਾਹਿਬ ਮਿਲੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਆਪਣੇ ਬਾਲ ਮੇਰੇ ਕੋਲ ਸਰ ਅਲਫਾਜ਼ ਨਹੀਂ ਹੈਗੇ। ਉਹ ਇਸ ਤਰ੍ਹਾਂ ਲੱਗਦਾ ਕਿ ਮੈਂ ਨਾ ਆਪਣੇ ਵਾਲਦ ਸਾਹਿਬ ਨੂੰ ਮਿਲ ਰਿਹਾ ਸਰ, ਤੇ ਉਹ ਮਿਲ ਕੇ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਆਪਣੀ ਰੂਹ ਦੀ ਤਸਕੀਨ ਵਾਸਤੇ ਕਹਿ ਲਓ ਕਿ ਮੈਂ ਨਾ ਬੁਲਾਉਂਦਾ ਵਾਂ। ਮਾਲਕ ਹਮੇਸ਼ਾ ਕਾਇਮ ਜਾਇਮ ਰੱਖੇ ਉਸਤਾਦ ਜੀ। ਤੇਰੇ ਘਰ ਸਾਡਾ ਉਦੋਂ ਵੀ ਸਾਡਾ, ਹੁਣ ਵੀ ਸਾਡਾ, ਅਸੀਂ ਤੁਹਾਨੂੰ ਬੱਚੇ ਸਮਝ ਕੇ ਆਈਦਾ, ਕਿਉਂ ਜੀ? ਦੇਖੋ ਨਾ, ਉਹੀ ਲੋਕ ਬੈਠੇ ਨੇ ਜਿਹੜੇ ਉਦੋਂ ਨਾਲ ਹੁੰਦੇ ਸੀ, ਸਾਰੇ ਉਹੀ ਨੇ। ਤੇ ਉਹ ਸਰ ਸਭ ਦੀ ਮੁਹੱਬਤ ਹੈ ਕਿ ਉਹ ਆ ਜਾਂਦੇ ਨੇ ਉਸੇ ਤਰ੍ਹਾਂ ਹੀ ਆ ਕੇ ਪਿਆਰ ਕਰ ਰਹੇ ਨੇ, ਮਿਲ ਰਹੇ ਨੇ। ਤੇ ਰਾਣਾ ਸਾਹਿਬ ਐਕਸਪੀਰੀਅੰਸ ਇਹ ਵੀ ਕਿ ਉਹਨਾਂ ਨੇ ਜ਼ਿੰਦਗੀ 'ਚ ਇੰਨਾ ਪਿਆਰ ਕੀਤਾ ਕਿ ਮੈਂ ਉਸ ਦਿਨ ਰਾਇਆ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਕਿ ਮੈਨੂੰ ਗਵਰਨਮੈਂਟ ਦਾ ਕੰਮ ਸੀ ਨਾਦਰਾ ਆਫਿਸ, ਤੇ ਮੈਂ ਗਿਆ ਵਾਂ ਤੇ ਇੱਕ ਬੰਦਾ ਆਇਆ, ਉਹਨੇ ਆ ਕੇ ਕਿਹਾ ਜੀ ਤੁਸੀਂ ਸਰਦਾਰ ਸਾਹਿਬ ਦੇ ਬੇਟੇ ਹੋ? ਮੈਂ ਕਿਹਾ ਜੀ। ਤੇ ਉਹਨੇ ਸਰ ਮੇਰੀ ਬਾਜ਼ੂ ਫੜੀ ਹੈ ਤੇ ਮੇਰਾ ਕੰਮ ਹੋ ਗਿਆ। ਉਹ ਇੰਜ ਲੱਗਾ ਕਿ ਸਰ ਮੇਰੇ ਨਾਲ ਨਹੀਂ, ਮੇਰਾ ਇੰਜ ਕੰਮ ਹੋਇਆ। ਤੇ ਹਾਂ ਦੇਖੋ ਨਾ ਕਿੰਨਾ ਵੱਡਾ ਸਬੂਤ ਹੈ ਇਸ ਗੱਲ ਦਾ। ਇੱਕ ਜੁਮਲੇ ਦੇ ਵਿੱਚ ਸਾਰੀ ਗੱਲ ਜਿਹੜੀ ਹੈ ਉਹ ਸਾਬਤ ਹੁੰਦੀ ਹੈ ਕਿ ਉਹਨਾਂ ਨੇ ਜ਼ਿੰਦਗੀ ਆਪਣੀ ਕਿੱਦਾਂ ਦੀ ਗੁਜ਼ਾਰੀ। ਕਿ ਤੁਸੀਂ ਗਏ ਹੋ, ਸਿਰਫ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਸਰਦਾਰ ਸਾਹਿਬ ਦੇ ਬੇਟੇ ਹੋ? ਹਾਂਜੀ ਜੀ, ਇਹ ਕੰਮ ਹੋ ਗਿਆ ਜੀ। ਇਹ ਇਸ ਗੱਲ ਦੇ ਉੱਤੇ ਇੱਕ ਸਟੰਪ ਲੱਗ ਗਈ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਮੁਹੱਬਤਾਂ ਵਟੀਆਂ, ਲੋਕਾਂ ਨਾਲ ਮੁਹੱਬਤਾਂ ਫੈਲਾਈਆਂ, ਲੋਕ ਉਹਨਾਂ ਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਆ। ਹਾਂ ਸਰ, ਮੈਨੂੰ ਅੱਜ ਤੱਕ ਇੱਕ ਸਿੰਗਲ ਪਰਸਨ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਯਾਰ ਤੇਰੇ ਵਾਲਦ ਸਾਹਿਬ ਨੇ ਸਾਨੂੰ ਜ਼ਿਆਦਤੀ ਕੀਤੀ। ਮੁਹੱਬਤ ਜਿੱਥੇ ਪਿੰਡੀ ਗਏ, ਗੁਜਰਾਂਵਾਲ, ਜਿੱਥੇ ਮਰਜ਼ੀ ਸਰ, ਹਜੇ ਤੱਕ ਲੋਕ ਮਿਲ ਰਹੇ ਨੇ ਕਿ ਯਾਰ ਅਸੀਂ ਜਨਾਜ਼ੇ ਤੇ ਆਏ ਸੀ, ਤੁਹਾਡਾ ਮੁਲਾਕਾਤ ਨਹੀਂ ਹੋ ਸਕਦੀ। ਮਤਲਬ ਐਸੇ ਅਜ਼ੀਮ ਸ਼ਖਸ ਸਰ। ਰਾਣਾ ਸਾਹਿਬ ਇਹ ਤੇ ਉਸ ਬੰਦੇ ਦੀ ਗੱਲ ਹੈ ਨਾ ਜਿਹੜੇ ਉਹਨਾਂ ਨੂੰ ਮਿਲੇ ਸੀ। ਮੈਂ ਤੇ ਸ਼ਬਾਜ਼ ਇੱਕ ਦਿਨ ਉਹਨਾਂ ਦਾ ਨਾ ਫੌਤ ਹੋਣ ਤੋਂ 2-3 ਦਿਨ ਬਾਅਦ ਡੈਥ ਸਰਟੀਫਿਕੇਟ ਬਣਵਾਉਣ ਗਏ ਉੱਥੇ ਬੰਦੇ ਕੋਲ, ਤੇ ਉਹਦੇ ਅੱਗੇ ਜਦੋਂ ਸ਼ਨਾਖਤੀ ਕਾਰਡ ਰੱਖਿਆ ਨਾ, ਉਸ ਬੰਦੇ ਕੋਲ ਬੜਾ ਰਸ਼ ਸੀ ਉੱਥੇ, ਬੀਬੀਆਂ ਵੀ ਕਿੰਨੀ। ਉਹਨੇ ਜਦੋਂ ਦੇਖਿਆ ਨਾ ਕਿ ਸਰਦਾਰ ਕਮਾਲ, ਤੇ ਉਹ ਬੰਦਾ ਨਾ ਉੱਠ ਕੇ ਖੜਾ ਹੋ ਗਿਆ ਤੇ ਉਹਨੇ ਨਾ ਸਾਰਿਆਂ ਨੂੰ ਰਸ਼ ਉੱਥੇ ਮੁਕਾ ਦਿੱਤਾ। ਉਹਨੇ ਕਿਹਾ ਜੀ ਤੁਸੀਂ ਜ਼ਰਾ ਬਾਹਰ ਜਾਓ। ਉਹ ਕਹਿੰਦਾ ਸ਼ਬਾਜ਼ ਨੂੰ, ਕਹਿੰਦਾ ਜੀ ਤੁਸੀਂ, ਕਹਿੰਦਾ ਜੀ ਮੈਂ ਉਹਨਾਂ ਦਾ ਬੇਟਾ, ਕਹਿੰਦਾ ਜੀ ਮੈਂ ਉਸ ਬੰਦੇ ਨੂੰ ਅੱਜ ਤੱਕ ਮਿਲਿਆ ਨਹੀਂ ਜੀ, ਮਗਰ ਮੈਨੂੰ ਰਸ਼ ਦੇਖ ਕੇ ਉਹਦਾ ਜਨਾਜ਼ਾ ਪੜ੍ਹਨ ਦਾ ਇਤਫਾਕ ਹੋਇਆ ਅੱਜ ਤੱਕ, ਜਾਂ ਤੇ ਮੈਂ ਐਡਾ ਜਨਾਜ਼ਾ ਕਿਸੇ ਆਲਮ ਦਾ ਵੇਖਿਆ। ਵਾਹ ਵਾਹ ਵਾਹ, ਠੀਕ ਹੈ। ਉਹ ਬੰਦਾ ਕਹਿੰਦਾ ਜਾਂ ਮੈਂ ਇਸ ਬੰਦੇ ਦਾ ਵੇਖਿਆ। ਐਕਟਰਾਂ ਨੂੰ ਲੋਕ ਪਤਾ ਨਹੀਂ ਕੀ ਕਹਿੰਦੇ ਨੇ, ਮਗਰ ਇਹ ਐਕਟਰ ਸੀ। ਕਹਿੰਦਾ ਮੈਂ ਉਹਨੂੰ ਜ਼ਿੰਦਗੀ 'ਚ ਮਿਲਿਆ ਨਹੀਂ। ਤੇ ਮੈਂ ਅੱਗੇ ਸਵਾਲ ਕੀਤਾ, ਮੈਂ ਕਿਹਾ ਯਾਰ ਇਹ ਕਦੋਂ ਮਿਲ ਜਾਏਗਾ ਸਾਨੂੰ, ਕਿਸ ਦਿਨ ਮਿਲ ਜਾਏਗਾ? ਕਹਿੰਦਾ ਕਿਸ ਦਿਨ ਕੀ ਹੋਇਆ? ਕਹਿੰਦਾ ਹੁਣੇ ਹੀ ਲੈ ਕੇ ਜਾਣਾ ਤੁਸੀਂ। ਇਸੇ ਤਰ੍ਹਾਂ ਹੀ ਹੋਇਆ ਡੈਥ ਸਰਟੀਫਿਕੇਟ। ਕਹਿੰਦਾ ਯਾਰ ਉਹ ਪਤਾ ਨਹੀਂ ਕੀ ਬੰਦਾ ਸੀ, ਕਹਿੰਦਾ ਯਾਰ ਜਿਹਦਾ ਮੈਂ ਕੰਮ, ਅੱਲਾ ਨੇ ਮੇਰੀ ਡਿਊਟੀ ਲਾਈ ਕਿ ਮੈਂ ਉਹਦਾ ਕੰਮ ਕਰਨ ਲੱਗਾ। ਵਲੀ ਸਰ ਆਪਣੇ ਵਕਤ ਦੇ, ਮੈਂ ਕਹਿੰਦਾ ਕਿ ਉਹਨਾਂ ਦੀ ਛਾਈ ਦਾ ਰਾਣਾ ਸਾਹਿਬ ਜਨਾਜ਼ੇ ਤੋਂ ਪਤਾ ਚੱਲ ਗਿਆ। ਜੀ 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 ਜੀ। ਉਹਨਾਂ ਨੇ ਛਾਈ ਥੋੜੀ ਕਰਦਿਆਂ ਵੱਡਾ ਢੇਰ ਲਾ ਲਿਆ। ਵਾਹ 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 ਵਾਹ, ਵੱਡਾ ਢੇਰ ਲਾ ਲਿਆ ਸੀ। ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿੰਨਾ ਕਰ ਬੈਠਾ। ਅੱਛਾ, ਉਹ ਕਹਿੰਦੇ ਹੁੰਦੇ ਸੀ ਕਹਿੰਦੇ ਕਹਿੰਦੇ ਜਿਸ ਦਿਨ ਮੈਂ ਮਰਿਆ ਤੁਹਾਨੂੰ ਉਸ ਦਿਨ ਪਤਾ ਲੱਗੇਗਾ ਮੈਂ ਕੌਣ ਸੀ। ਸ਼ਬਾਜ਼ ਸਾਹਿਬ ਨੂੰ ਕਹਿੰਦੇ ਹੁੰਦੇ ਸੀ ਸਾਹਿਬ ਗੱਲ। ਉਹ ਰੀਲ ਚੱਲੀ ਹੈ ਸਰ, ਮੇਰੀ ਅੱਖਾਂ ਅੱਗੇ ਉਸ ਦਿਨ ਮੈਂ ਦੇਖਿਆ ਕਿ ਬਾਕੀ ਕੀ ਲੋਕ ਸਨ। ਹਾਂ ਸਰ, ਇੱਕ ਗੱਲ ਇੱਥੇ ਬੜੀ ਕਾਬਲੇ ਜ਼ਿਕਰ ਹੈ ਕਿ ਉਹ ਮੈਂ ਥੋੜੇ ਦਿਨਾਂ 'ਚ ਸ਼ਬਾਜ਼ ਸਾਹਿਬ ਨੂੰ ਉਹਨਾਂ ਦੇ ਜਿਹੜੇ ਖ਼ਾਬ ਸੀਗੇ ਜਾਂ ਛੋਟੀਆਂ ਖਾਹਿਸ਼ਾਂ ਸੀ ਨਾ, ਮੈਂ ਬਹੁਤ ਸਟ੍ਰਿਕਟਲੀ ਉਹਦੇ ਤੇ ਪਹਿਰਾ ਦਿੰਦੇ ਦੇਖਿਆ ਕਿ ਯਾਰ ਅਬੂ ਇਹ ਵੀ ਕਹਿੰਦੇ ਸੀ ਇਹ ਕਰਨਾ। ਅੱਛਾ, ਉਹ ਅਗਰ ਮਾਮਲਾ ਮਹਿਮਾਨ ਨਵਾਜ਼ੀ ਦਾ, ਤੇ ਮੈਂ ਉਹ ਵੀ ਦੇਖਿਆ ਕਿ ਉਹ ਪਲ ਪਲ ਇਹ ਮਹਿਸੂਸ ਕਰ ਰਹੇ ਆ ਕਿ ਯਾਰ ਅਗਰ ਉਹ
ਚਾਰ ਮਿਸਾਲ ਦੇ ਤੌਰ ਤੇ 4 ਮਹਿਮਾਨਾਂ ਨੂੰ ਇਸ ਤਰ੍ਹਾਂ ਡੀਲ ਕਰਦੇ ਸੀ ਨਾ, ਤੇ ਯਾਰ ਉਹਨਾਂ ਨੂੰ ਉੱਥੇ ਪਿਆ ਨੂੰ ਆਹ ਨਾ ਲੱਗੇ ਕਿ ਯਾਰ ਇੱਕ ਪਲੇਟ ਵੀ ਘੱਟ ਰੱਖੀ ਹੈ ਉਹਦੇ ਤੋਂ, ਤੇ ਉਹ ਰੂਟੀਨ ਦੇ ਨਾਲ ਉਹ ਜਿਹੜੇ ਉਹਨਾਂ ਦੇ ਮਾਮਲਾ ਸੀ, ਕਿਸੇ ਨੂੰ ਮਿਲਣ ਦੇ, ਕਿਸੇ ਨਾਲ ਪਿਆਰ ਕਰਨ ਦੇ, ਸ਼ਬਾਜ਼ ਸਾਹਿਬ ਪ੍ਰੋਪਰ ਡਿਊਟੀ ਦੇ ਰਹੇ ਆ ਉੱਥੇ ਉਹ ਮਤਲਬ ਨਾ ਵੀ ਜਾਣ ਤੇ ਕੋਈ ਗਿਲਾ ਨਹੀਂ ਆ। ਲੇਕਿਨ ਮੈਂ ਦੇਖਿਆ ਉਹ ਕਹਿੰਦੇ ਈਵਨ ਕਿ ਇੱਕ ਇਸ਼ਾਰੇ ਤੇ ਰੁਕੇ ਆ ਤੇ ਉਹ ਜਿੱਥੇ ਤੁਸੀਂ ਜੀ ਹਾਂਜੀ ਉਹ ਕਹਿੰਦੇ ਯਾਰ ਅਬੂ ਇਹਨਾਂ ਨੂੰ ਮਿਲ ਕੇ ਜਾਂਦੇ ਸੀ, ਬਸ ਸਲੂਟ ਕਰਕੇ ਚਲੇ ਜਾਣਾ, ਤੇ ਸਪੈਸ਼ਲ ਉਹ ਗੱਡੀ ਰੋਕ ਕੇ ਤੇ ਉਹਨਾਂ ਨੂੰ ਸਲੂਟ ਕਰਕੇ ਗਏ ਨੇ। ਤੇ ਉਹ ਇਹ ਬੜੀ ਫਰਮਾਬਰਦਾਰ ਔਲਾਦ ਹੁੰਦੀ ਆ, ਉਹ ਨੇਕ ਇਨਸਾਨ ਸੀਗੇ ਤੇ ਉਹਨਾਂ ਨੂੰ ਨੇਕ ਅੱਲਾਹ ਪਾਕ ਨੇ ਔਲਾਦ ਦਿੱਤੀ, ਔਰ ਇਹਨਾਂ ਦੇ ਵੀ ਸ਼ਾਬਾਸ਼ ਕਿ ਉਹ ਉਹਨਾਂ ਦੇ ਮਿਸ਼ਨ ਨੂੰ ਉਸ ਤਰ੍ਹਾਂ ਹੀ ਅੱਗੇ ਲੈ ਕੇ ਟੁਰੇ। ਉਹ ਤੁਸੀਂ ਬੜੀ ਅੱਛੀ ਗੱਲ ਕੀਤੀ ਕਿ ਸਾਡੇ ਸਾਰਿਆਂ ਵਾਸਤੇ ਉਹ ਚੀਜ਼ ਆ ਕਿ ਬੱਚੇ ਦੇਖ ਲੈਣ, ਅਸੀਂ ਦੇਖ ਲਈਏ ਕਿ ਬੱਚਿਆਂ ਨੇ ਕਿੱਦਾਂ ਕਰਨਾ, ਤੇ ਸਰ ਉਹ ਦੇਖ ਲਓ ਐਦਾਂ ਨਿਭਾ ਕੇ ਹੋਏਗਾ ਬਾਅਦ 'ਚ। ਹਾਂ ਮੈਂ ਉਸ ਟਰਾਂਸ 'ਚ ਆ ਨਾ, ਮੈਂ ਉਹੀ ਸੋਚ ਰਿਹਾ ਕਿ ਯਾਰ ਮੈਂ ਮੁਸਲਸਲ ਉੱਥੇ ਹੀ ਆ ਕਿ ਯਾਰ ਕੀ ਮਾਮਲੇ ਬਾਅਦ 'ਚ ਹੁੰਦੇ ਨੇ ਜਿਹੜੇ ਸਾਡੇ ਤੋਂ ਬਾਅਦ ਵੀ। ਉਹਨਾਂ ਦੀ ਗੱਲ ਤੋਂ ਬਾਹਰ ਰਾਣਾ ਸਾਹਿਬ ਮੈਂ ਇਹ ਸਮਝਿਆ ਕਿ ਅਸੀਂ ਜੋ ਕਰ ਜਾਣਾ ਨਾ ਜੀ, ਹਾਂਜੀ ਸਾਡੀ ਲਾਤ ਅੱਗੇ ਉਹ ਆਣਾ। ਓਹ ਜੀ ਜੀ ਜੇ ਅਸੀਂ ਅੱਛਾ ਕਰ ਜਾਾਂਗੇ ਨਾ ਜੀ, ਹਾਂਜੀ। ਸਾਡੀ ਲਾਤ ਨੂੰ ਵੀ ਕੱਲ ਨੂੰ ਕੋਈ ਕਹੇਗਾ ਯਾਰ ਤੂੰ ਰਾਣਾ ਸਾਹਿਬ ਦਾ ਬੇਟਾ, ਤੂੰ ਅਕਰਮ ਦਾਸ ਦਾ ਬੇਟਾ, ਯਾਰ ਅੱਲਾ ਫੜ ਯਾਰ ਮੈਂ ਤੇਰਾ ਕੰਮ ਕਰ। ਇਹਦਾ ਮਤਲਬ ਕਿ ਅਸੀਂ ਅੱਛਾ ਕੰਮ ਕਰਾਂਗੇ ਤੇ ਕੱਲ ਨੂੰ ਸਾਡੇ ਬੱਚੇ ਅੱਛੇ ਰਹਿਣ। ਅਕਰਮ ਸਾਹਿਬ ਤੁਹਾਡੀ ਗੱਲ ਕਰ ਰਹੇ ਹਾਂ, ਆਖਰੀ ਸਿਟਿੰਗ 'ਚ ਲਾਹੌਰ ਮੈਨੂੰ ਕਹਿੰਦੇ ਯਾਰ ਤੈਨੂੰ ਸਭ ਨਾਲੋਂ ਜ਼ਿਆਦਾ ਹੁਣ ਮੇਰੇ ਨਾਲ ਬਾਕੀ ਦੋਸਤ ਤੇ ਅੱਲਾ ਨੂੰ ਪਿਆਰੇ ਹੋ ਗਏ, 35-40 ਸਾਲ ਹੋ ਗਏ, ਇੰਨਾ ਮੇਰੇ ਬੱਚੇ ਵੀ ਨਹੀਂ ਮੇਰੇ ਨਾਲ ਰਹੇ। ਕੱਲ ਨੂੰ ਜਦੋਂ ਮੈਂ ਮਰਿਆ ਨਾ, ਤੂੰ ਇਸ ਗੱਲ ਦੀ ਗਵਾਹੀ ਦੇਣੀ, ਤੂੰ ਨਾਲ ਆ ਮੇਰੇ ਕਿ ਮੈਂ ਕਿਸੇ ਦਾ ਕੁਝ ਨਹੀਂ ਦੇਣਾ। ਅੱਲਾ ਮੈਨੂੰ ਕਹਿੰਦੇ ਉੱਥੇ ਤੂੰ ਖੜਾ ਹੋ ਕੇ ਤੂੰ ਹੱਥ ਖੜਾ ਕਰਨਾ, ਫਖਰ ਨਾਲ ਕਰੀ, ਕਹਿੰਦੇ ਇਸੇ ਤਰ੍ਹਾਂ ਮੈਨੂੰ ਕਹਿੰਦੇ ਫਖਰ ਨਾਲ ਹੱਥ ਖੜਾ ਕਰਕੇ ਤੂੰ ਪੁੱਛਣਾ ਕਿਸੇ ਨੂੰ। ਅੱਛਾ, ਔਰ ਕਹਿੰਦੇ ਤੂੰ ਜਾਣਦਾ ਮੈਂ ਇਸ ਚੀਜ਼ ਨੂੰ, ਮੈਨੂੰ ਕਹਿੰਦੇ ਸੀ ਤੂੰ ਜਾਣਦਾ ਕਿ ਮੈਂ ਕਿਸੇ ਦਾ ਅਸੀਂ ਤੇ ਬੜਾ ਟਾਈਮ ਕੱਢਿਆ। ਅੱਛਾ, ਉਹ ਇੱਕ ਭਾਜੀ ਜੁਮਲਾ ਸੀ ਨਾ ਕਿ ਬੋਰਡ ਆਪਣੇ ਥੱਲੇ ਬੋਰਡ ਨਹੀਂ ਹੋਣ ਦਿੰਦਾ। ਜੀ ਜੀ ਲੇਕਿਨ ਯਕੀਨ ਕਰੋ ਮੈਂ ਸ਼ਬਾਜ਼ ਸਾਹਿਬ ਨੂੰ ਦੇਖ ਕੇ ਉਹ ਜੁਮਲਾ ਸੋਚੀ ਮੈਂ ਪੈ ਗਿਆ ਕਿ ਬੋਰਡ ਥੱਲੇ ਬੋਰਡ ਹੋ ਰਿਹਾ ਜੇ ਭਾਜੀ। ਹਾਂਜੀ ਅਲਹਮਦੁਲਿਲਾ ਬੋਰਡ ਥੱਲੇ ਬੋਰਡ ਹੋ ਰਿਹਾ ਜੇ। ਉਸੇ ਤਰ੍ਹਾਂ ਦਸਤਰਖਾਨ ਹੈ, ਹਰ ਚੀਜ਼ ਆ, ਉਹ ਜੋ ਚਾਹੁੰਦੇ ਸੀ ਹੋ ਰਿਹਾ, ਉਹੀ ਚੀਜ਼ ਹੈ। ਬਸ ਸਰ ਉਹਨਾਂ ਦੀਆਂ ਦੁਆਵਾਂ ਦੇ ਨਾਲ ਸਰ ਸਾਰਾ ਇਹ ਉਹ ਗੋਲਾਂ ਨੇ ਜਿਹੜੀਆਂ ਬੋਰਡ ਦੀਆਂ, ਜਿਹੜੀਆਂ ਦੁਬਾਰਾ ਫੁੱਟ ਕੇ ਫਿਰ ਬੋਰਡ ਬਣਨਾ। ਵਾਹ ਵਾਹ ਕੀ ਬਾਤ ਉਹ ਬੋਰਡ ਆਪਣੀ ਜ਼ਿੰਦਗੀ ਹੰਢਾ ਗਿਆ। ਇਹ ਗੋਲਾਂ ਨੇ ਬੋਰਡ ਦਾ ਹਾਲੀ ਪੌਦਾ ਫੁੱਟਿਆ। ਵਾਹ ਵਾਹ। ਇਹਨਾਂ ਨੇ ਅੱਗੋਂ ਬੋਰਡ ਕਿੰਨੇ ਕੱਢਣੇ ਨੇ, ਕਿੰਨੀਆਂ ਗੋਲਾਂ ਸੁੱਟਣੀਆਂ ਇਹ ਔਲਾਦ ਨੂੰ ਕਿੱਦਾਂ ਤੁਸੀਂ ਕੀ ਕਰਨਾ? ਤਰਗੀਬ ਆਉਂਦੀ ਆ? ਮਿਸਾਲ ਦੇ ਤੌਰ ਤੇ ਸ਼ਬਾਜ਼ ਸਾਹਿਬ ਨੇ, ਉਹਨਾਂ ਦੇ ਆਪਣੇ ਵੀ ਕੁਝ ਦੋਸਤ ਨੇ, ਉਹ ਕਹਿੰਦੇ ਯਾਰ ਮੈਂ ਅਬੂ ਦੇ ਤਲਕ ਨੂੰ ਨਹੀਂ ਅੱਗੇ ਤੋੜਦਾ ਯਾਰ, ਉਹਨਾਂ ਦੇ ਦੋਸਤ ਤਾਂ ਠੀਕ ਆ, ਉਹ ਨਾ ਆਇਆ ਕਰਨ, ਲੇਕਿਨ ਉਹਨਾਂ ਨੇ ਆਪਣੀ ਕਮਿਊਨਿਟੀ ਛੱਡ ਕੇ ਉਹਨਾਂ ਦੇ ਦੋਸਤਾਂ ਨਾਲ ਦੋਸਤੀ ਪਾਈ ਆ। ਜਿਸ ਤਰ੍ਹਾਂ ਭਾਜੀ ਬੈਠੇ ਸਭ ਬੈਠੇ, ਉਹਨਾਂ ਦੇ ਨਾਲ ਹੀ ਖੁਸ਼ ਹੋ ਰਹੇ। ਇਹ ਕਿਆ ਇਸ ਉਮਰ 'ਚ ਬੱਚਾ ਆਪਣੀ ਕਮਿਊਨਿਟੀ ਛੱਡ ਕੇ ਅਪਣਾ ਸਕਦਾ ਇਸ ਤਰ੍ਹਾਂ ਬਾਪ ਦੀ ਕਮਿਊਨਿਟੀ ਨੂੰ ਲੈ ਕੇ ਤਲਕ ਨੂੰ ਤੋੜ ਸਕਦਾ ਹੈਗਾ? ਅੱਛਾ ਰਾਏ ਸਾਹਿਬ ਗੱਲ ਪਤਾ ਕੀ ਆ, ਉਹ ਜਿਲੇ ਬੱਚਾ ਪੈਦਾ ਹੁੰਦਾ ਨਾ, ਉਹ 4-5 ਸਾਲ ਦਾ ਹੁੰਦਾ, ਨਕਸ਼ ਨੈਣ ਵਾਜ਼ੇ ਹੁੰਦੇ ਨਾ, ਉਸ ਲਈ ਫਿਰ ਬੰਦੇ ਗੱਲ ਕਰ ਰਹੇ ਹੁੰਦੇ ਆ ਕਿ ਜੀ ਇਹਦਾ ਨੱਕ ਆਪਣੇ ਅੱਬੂ ਵਰਗਾ, ਮਾਸ਼ਾਅੱਲਾ ਇਹ ਆਪਣੇ ਅੱਬੂ ਵਰਗਾ ਉੱਚਾ ਲੰਮਾ ਆ, ਜਾਂ ਇਹਦਾ ਰੰਗ ਉੱਤੇ। ਜਿਲੇ ਰਾਏ ਸਾਹਿਬ ਨੁਤਫੇ ਦੇ ਜ਼ਰੀਏ ਨਾ ਨਕਸ਼ ਨੈਣ ਜਿਲੇ ਟ੍ਰਾਂਸਫਰ ਹੁੰਦੇ ਨੇ ਨਾ, ਤੇ ਨਾਲ ਕਰਤੂਤ ਵੀ ਟ੍ਰਾਂਸਫਰ ਹੁੰਦਾ। ਗੱਲ ਸਮਝ ਰਹੇ? ਉਹ ਕਰਤੂਤ ਵੀ ਨਾਲ ਹੀ ਟ੍ਰਾਂਸਫਰ ਹੁੰਦਾ। ਉਹ ਸਰਦਾਰ ਕਮਾਲ ਸਾਹਿਬ ਦੇ ਬੇਟੇ ਨੇ, ਤੇ ਉਹ ਜੋ ਕੁਝ ਵੀ ਉਹਨਾਂ ਦਾ ਸੀਗਾ ਨਾ, ਉਹ ਸਾਰਾ ਕੁਝ ਵਿੱਚ ਹੈ। ਵਾਹ ਵਾਹ। ਗੱਲ ਸਮਝ ਰਹੇ ਹੋ ਨਾ? ਨੇਚਰ ਕਨਵਰਟ। ਉਹ ਉਹਦੇ ਚ ਵਾਧਾ ਇਹ ਹੁੰਦਾ ਹੈ, ਅੱਛਾ ਇਹ ਹੁੰਦਾ ਹੈ ਕਿ ਸਰਦਾਰ ਸਾਹਿਬ ਦਾ ਮੁਕੰਮਲ ਆ ਗਿਆ, ਫਿਰ ਉਹਨਾਂ ਨੂੰ ਜਿਹੜੇ ਅੱਲਾਹ ਪਾਕ ਨੇ ਆਪਣੇ ਗਿਫਟ ਦਿੱਤੇ ਹੋਣਗੇ, ਉਹ ਸਾਰਾ ਕੁਝ ਮਿਲ ਕੇ ਨਾ ਇੱਕ ਮਜ਼ੀਦ ਇੱਕ ਅੱਛਾ ਪੈਕੇਜ ਅੱਗੇ ਆਉਂਦਾ ਹੈ। ਦੁਆ ਦੀ ਦਰਖਾਸਤ ਵਾਹ ਵਾਹ। ਅੱਜ ਪੂਰੇ 7 ਮਹੀਨੇ ਹੋ ਗਏ ਜੀ, ਜੀ 7 ਮਹੀਨੇ ਹੋ ਗਏ, ਔਰ ਦੇਖ ਲਓ ਟਾਈਮ ਦੌੜੀ ਜਾ ਰਹੀ ਕਿਸ ਤਰ੍ਹਾਂ। ਬਸ ਸਾਰੇ ਦੋਸਤ ਰਲ ਕੇ ਉਹਨਾਂ ਵਾਸਤੇ ਦੁਆ ਕਰ। ਲਓ।